ਇਹ ਇਸ਼ਕ ਜਿਹੜਾ ਸੀਗਾ ਇਹ ਇੱਕ ਕੁੜੀ ਤੇ ਮੁੰਡੇ ਦਾ ਨਹੀਂ ਸੀਗਾ। ਪਤਾ ਲੱਗਾ ਜੀ ਗੱਲ ਹੈ ਜੀ ਲੌਂਡੇਬਾਜ਼ੀ ਦੀ। ਇਹਨੇ ਜਨਾਬੇ ਲਈ ਆਪਣੇ ਇਸ਼ਕ ਦੇ ਬੂਹੇ ਅੱਗੇ ਜਾ ਕੇ ਨਾ ਆਪਣੀ ਉਸ ਜਗ੍ਹਾ ਦੇ ਉੱਪਰ ਫਾਇਰ ਮਾਰ ਲਿਆ। अस्सलाम वालेकुम। ਅੱਛਾ ਜੀ, ਇਸ਼ਕ ਤੇ ਮੁਸ਼ਕ ਜਿਹੜੇ ਆ ਨਾ ਉਹਨਾਂ ਨੂੰ ਜਿੰਨਾ ਮਰਜ਼ੀ ਲੁਕੋ ਲੋ ਉਹ ਲੁਕਦੇ ਨਹੀਂ, ਭਾਵੇਂ ਤੁਸੀਂ ਡਕੈਤੀ ਦੀਆਂ ਝੂਠੀਆਂ ਕਾਲਾਂ ਚਲਾ ਲਓ। ਥਾਣਾ ਸਦਰ ਦੇ ਇਲਾਕੇ ਦੇ ਵਿੱਚ ਇੱਕ ਇਸੇ ਤਰ੍ਹਾਂ ਦਾ ਵਾਕਿਆ ਹੀ ਪੇਸ਼ ਆਇਆ। ਇਹ ਇਸ਼ਕ ਜਿਹੜਾ ਸੀਗਾ ਇਹ ਇੱਕ ਕੁੜੀ ਤੇ ਮੁੰਡੇ ਦਾ ਨਹੀਂ ਸੀਗਾ, ਬਲਕਿ ਇਸ਼ਕ ਸੀਗਾ ਮੁੰਡੇ ਦਾ, ਜਿਹਨੂੰ ਕਹਿੰਦੇ ਨਾ ਮੁੰਡੇਬਾਜ਼ੀ ਵਾਲਾ ਇਸ਼ਕ। ਇਹ ਉਹ ਇਸ਼ਕ ਸੀਗਾ। ਮੁੰਡੇ ਦੇ ਘਰ ਵਾਲਿਆਂ ਨੇ ਮਨਾ ਕੀਤਾ ਵੀ ਤੂੰ ਭਾਈ ਐਸ ਮੁੰਡੇ ਦੇ ਨਾਲ ਹੁਣ ਨਹੀਂ ਫਿਰਨਾ, ਕਿਉਂਕਿ ਸ਼ਿਕਾਇਤਾਂ ਜਿਹੜੀਆਂ ਨਾ ਉਹ ਬੜੀਆਂ ਆਉਣ ਲੱਗ ਗਈਆਂ ਵਾ। ਗੱਲਾਂ ਲੋਕੀ ਕਰਨ ਲੱਗ ਗਏ ਆ ਕਿ ਨਾ ਸਿਰਫ ਇਸ਼ਕ ਆ ਬਲਕਿ ਝੜੀ ਗੁੱਲੇ ਵਾਲੀਆਂ ਸ਼ਿਕਾਇਤਾਂ ਵੀ ਜਿਹੜੀਆਂ ਨਾ ਉਹ ਆਮ ਹੋਣ ਲੱਗ ਗਈਆਂ ਵਾ। ਲਿਹਾਜ਼ਾ ਉਹਨਾਂ ਨੇ ਮਨਾ ਕੀਤਾ। ਇਹ ਕੋਈ 5-7 ਦਿਨ ਰਸਤੇ ਤੜਾਉਂਦਾ ਰਿਹਾ। ਬਿਲ ਆਖਰ ਜਦੋਂ ਗੱਲ ਨਾ ਬਣੀ ਨਾ, ਇਹਨੇ ਜਨਾਬੇ ਲਈ ਆਪਣੇ ਇਸ਼ਕ ਦੇ ਬੂਹੇ ਅੱਗੇ ਜਾ ਕੇ ਨਾ ਆਪਣੀ ਉਸ ਜਗ੍ਹਾ ਦੇ ਉੱਪਰ ਫਾਇਰ ਮਾਰ ਲਿਆ, ਜਿਸ ਤੋਂ ਬਾਅਦ ਨਾ ਇਸ਼ਕ ਰਿਹਾ ਤੇ ਨਾ ਮੁਸ਼ਕ ਰਿਹਾ। ਤੁਸੀਂ ਗੱਲ ਤਾਂ ਮੇਰੀ ਸਮਝ ਹੀ ਗਏ ਹੋਗੇ ਕਿ ਜਿਹੜੀਆਂ ਚੀਜ਼ਾਂ ਅੱਜ ਕੱਲ੍ਹ ਕਸੂਰ ਦੇ ਵਿੱਚ ਹੋ ਰਹੀਆਂ, ਜਿਹੜੇ ਬੱਚਿਆਂ ਦੇ ਨਾਲ ਜ਼ਿਆਦਤੀ ਦੀ ਕੋਸ਼ਿਸ਼ ਕਰਦੇ ਆ, ਉਸ ਜਗ੍ਹਾ ਤੇ ਫਾਇਰ ਮਾਰ ਲਿਆ। ਲੇਕਿਨ ਉਹ ਉਨੀ ਕੁ ਜਗ੍ਹਾ ਇਹਦੀ ਬਚ ਗਈ, ਉਹ ਥੋੜ੍ਹਾ ਜਿਹਾ ਲਾਗੇ ਜਾ ਕੇ ਨਾ ਫਾਇਰ ਗੁਜ਼ਰ ਗਿਆ। ਹੁਣ ਇਹ ਭਾਈ ਸਾਹਿਬ ਜਿਹੜੇ ਆਸ਼ਿਕ ਨੇ ਇਹ ਫੈਸਲਾਬਾਦ ਦੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਇਹਨਾਂ ਨੇ ਜਨਾਬੇ ਲਈ ਝੂਠੀ ਕਾਲ ਚਲਾਈ ਕਿ ਸਾਡੇ ਨਾਲ ਡਕੈਤੀ ਹੋ ਗਈ। ਜੇ ਤਾਂ ਤੂੰ ਐਡਾ ਹੀ ਆਸ਼ਿਕ ਆ ਭਾਈ, ਫਿਰ ਤਾਂ ਤੂੰ ਗੱਲ ਆਪਣੀ ਤਰ੍ਹਾਂ ਕਾਇਮ ਕਿ ਭਾਈ ਮੈਂ ਫਾਇਰ ਮਾਰਿਆ ਵਾ, ਇਹਦੇ ਘਰ ਦੇ ਇਹਨੂੰ ਨਿਕਲਣ ਨਹੀਂ ਦਿੰਦੇ, ਲਿਹਾਜ਼ਾ ਮੈਂ ਆਪਣੀ ਉਹ ਥਾਂ ਹੀ ਉਡਾ ਲੈਣੀ ਆ ਜਿਹਦਾ ਰੌਲਾ ਬਣਦਾ ਵਾ, ਗੱਲ ਮੁੱਕ ਜਾਵੇ। ਫਿਰ ਤੂੰ ਇੰਨਾ ਡਰਪੋਕ ਆਦਮੀ ਆ ਕਿ ਕਾਲ ਚਲਵਾਣ ਡਿਆ ਵਾ ਕਿ ਡਾਕੂ ਆਏ ਆ, ਉਹਨਾਂ ਨੇ ਆ ਕੇ ਜਨਾਬੇ ਲਈ ਮੇਰੇ ਕੋਲ ਲੁੱਟ ਲਿਆ ਵਾ ਤੇ ਨਾਲ ਆ ਕੇ ਫਾਇਰ ਮਾਰ ਦਿੱਤਾ ਵਾ। ਖੈਰ ਜੀ, ਜਦੋਂ ਇਸ ਤਰ੍ਹਾਂ ਦੀ ਇਤਲਾਹ ਮਿਲਦੀ ਆ ਤੇ ਤੁਸੀਂ ਯਕੀਨ ਕਰੋ ਕਿ ਪੁਲਿਸ ਨੂੰ ਆਪਣੀਆਂ ਜਰਾਬਾਂ ਜਿਹੜੀਆਂ ਨਾ ਉਹ ਵੀ ਪਾਣੀਆਂ ਯਾਦ ਨਹੀਂ ਰਹਿੰਦੀਆਂ। ਜਿੱਦਾਂ ਦੀ ਉਹਨਾਂ ਨੇ ਜੁੱਤੀ ਪਾਈ ਹੁੰਦੀ ਆ, ਜਿੱਦਾਂ ਦੀ ਵਰਦੀ ਪਾਈ ਹੁੰਦੀ ਆ, ਭੱਜ ਕੇ ਮੌਕੇ ਤੇ ਪਹੁੰਚਦੇ। ਉੱਥੇ ਜਨਾਬੇ ਲਈ ਫਿਰ ਤੁਹਾਨੂੰ ਅੱਗੇ ਵੀ ਦੱਸਿਆ ਵਾ ਕਿ ਸਿਆਣਾ ਇੱਕ SHO ਲੱਗਾ ਆ ਆਬਦ ਜੱਟ, ਉਹਦੇ ਨਾਲ ਇੱਕ ਹੋਰ ਸਿਆਣਾ ਅਸਿਸਟੈਂਟ ਸਬ ਇੰਸਪੈਕਟਰ ਆ ਰਾਣਾ ਸਾਜਦ ਮਹਿਮੂਦ। ਇਹ ਜਦੋਂ ਆਪਣੀ ਨਫਰੀ ਦੇ ਨਾਲ ਮੌਕੇ ਤੇ ਪਹੁੰਚੇ, ਇਹ ਤਾਂ ਫੜਨ ਵਾਸਤੇ ਗਏ ਸੀ ਡਾਕੂ, ਇਹਨਾਂ ਨੂੰ ਅੱਗੋਂ ਲੱਭ ਗਿਆ ਆਸ਼ਿਕ। ਉਹ ਵੀ ਹੁਣ ਆਸ਼ਿਕ ਕਾਹਦਾ ਰਹਿ ਗਿਆ ਜਦੋਂ ਫੈਰ ਹੀ ਲਾਗੋ ਦੀ ਲੰਘ ਗਿਆ। ਹੁਣ ਤਾਂ ਆਸ਼ਕੀ ਉਸ਼ਕੀ ਜਿਹੜੀ ਸੀਗੀ ਉਹ ਵੜ ਗਈ। ਇਹਨਾਂ ਨੇ ਜਨਾਬ ਜਾ ਕੇ ਉੱਥੇ ਤਹਿਕੀਕਾਤ ਕੀਤੀਆਂ, ਇੱਧਰੋਂ ਪੁੱਛ, ਪਤਾ ਲੱਗਾ ਜੀ ਗੱਲ ਹੈ ਜੀ ਲੌਂਡੇਬਾਜ਼ੀ ਦੀ। ਫਿਰ ਜਨਾਬੇ ਲਈ ਫੌਰੀ ਤੌਰ ਤੇ ਜਿਸ ਬੰਦੇ ਨੇ ਝੂਠੀ ਕਾਲ ਚਲਾਈ ਸੀ ਉੱਤੇ ਤਾਂ ਇਹਨਾਂ ਨੇ ਪਰਚਾ ਦੇ ਦਿੱਤਾ ਜੀ, 29 ਟੈਲੀਗ੍ਰਾਫਟ ਐਕਟ 1885। ਇਹ ਐਡਾ ਪੁਰਾਣਾ ਪਰਚਾ ਵਾ, ਤੁਸੀਂ ਹਿਸਾਬ ਲਾ ਲਓ। 1885 ਵਾਲਾ ਪਰਚਾ ਜਿਹੜਾ ਨਾ ਉਹ ਜਨਾਬੇ ਲਈ ਇਸ ਭਾਈ ਸਾਹਿਬ ਤੇ ਦੇ ਦਿੱਤਾ। ਤੇ ਜਿਹੜੇ ਜ਼ਖਮੀ ਸਾਹਿਬ ਨੇ ਉਹ ਜ਼ੇਰੇ ਇਲਾਜ ਨੇ। ਮੇਰਾ ਖਿਆਲ ਆ ਕਿ ਜਿੱਦਾਂ ਹੀ ਉਹਨੇ ਹਸਪਤਾਲੋਂ ਬਾਹਰ ਨਿਕਲਣਾ ਨਾ, ਉੱਥੋਂ ਹੀ ਪੁਲਿਸ ਨੇ ਉਹਨੂੰ ਫਿਰ ਫੜ ਲੈਣਾ। ਉੱਥੇ ਵੀ 324, 25, 26, 27 ਕੋਈ ਲੱਗਣੀ ਜ਼ਰੂਰ ਆ। ਜਿੱਥੋਂ ਤੱਕ ਮੇਰੀ ਨਾਕਸ ਅਕਲ ਆ ਨਾ, ਇਹ ਲੱਗਣੀ ਜ਼ਰੂਰ ਆ। ਉਸ ਤੋਂ ਬਾਅਦ ਜਨਾਬੀ ਵਾਲੀ ਜਿਹੜਾ ਪਿਸਟਲ ਆ ਇਹ ਵੀ ਰਿਕਵਰ ਹੋਣਾ ਵਾ ਕਿ ਪਿਸਟਲ ਜਿਹੜਾ ਵਾ ਇਹ ਕਿਹਦਾ ਸੀਗਾ, ਇਹਦੀ 13, 20, 65 ਵੀ ਲੱਗਣੀ ਆ। ਲਿਹਾਜ਼ਾ ਇਹ ਆਸ਼ਿਕ ਸਾਹਿਬ ਤਾਂ ਤੁੰਨੇ ਗਏ ਚੰਗੀ ਤਰ੍ਹਾਂ। ਸਾਡੇ ਜ਼ਰਾਏ ਦਾ ਕਹਿਣਾ ਵਾ ਕਿ ਆਸ਼ਿਕ ਸਾਹਿਬ ਕੋਈ ਮਾੜੀ ਮੋਟੀ ਚੋਰੀ ਡਕੈਤੀ ਵੀ ਕਰਦੇ ਆ। ਚੋਰੀ ਡਕੈਤੀ ਦੇ ਜਿਹੜੇ ਪੈਸੇ ਸੀ ਨਾ ਉਹੀ ਮਸ਼ੂਕ ਸਾਹਿਬ ਨੂੰ ਖਵਾਉਂਦੇ ਸੀ, ਜਿਹਦੀ ਵਜ੍ਹਾ ਤੋਂ ਇਸ਼ਕ ਜਿਹੜਾ ਨਾ ਪ੍ਰਵਾਨ ਜਿਹੜਾ ਨਾ ਚੜ੍ਹ ਰਿਹਾ ਸੀਗਾ। ਅੱਛਾ ਜੀ, ਗੱਲ ਤੁਹਾਨੂੰ ਦੱਸਣ ਦਾ ਮਕਸਦ ਇਹ ਹੁੰਦਾ ਵਾ ਕਿ ਆਪਣੇ ਨਿਆਣਿਆਂ ਦਾ ਧਿਆਨ ਰੱਖੋ। ਗੱਲ ਇਸ ਹੱਦ ਤੱਕ ਵਧਣ ਹੀ ਨਾ ਦਿਓ ਕਿ ਜਨਾਬ ਤੁਹਾਡੇ ਬੂਹੇ ਤੇ ਆ ਕੇ ਤੁਹਾਡੇ ਮੁੰਡੇ ਦਾ ਆਸ਼ਿਕ ਜਿਹੜਾ ਵਾ ਆਪਣੇ ਉਸ ਜਗ੍ਹਾ ਤੇ ਫਾਇਰ ਮਾਰ ਲਵੇ ਜਿੱਥੇ ਉਹ ਸਾਰੀ ਉਮਰ ਇਸ਼ਕ ਜੋਗਾ ਨਾ ਰਵੇ। ਬਹੁਤ ਸ਼ੁਕਰੀਆ।